ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਸ਼ਹਿਰ ਹੁਣ ਕਹਿੰਦੇ ਪਈ ਇੱਥੇ ਸਭ ਤੋਂ ਵੱਧ ਕੋਵਿਡ ਦੇ ਕੇਸ ਪਾਏ ਗਏ ਹੈਗੇ ਆ। ਹਾਈਐਸਟ ਕਰੋਨਾ ਵਾਇਰਸ ਇਨਫੈਕਸ਼ਨ ਰੇਟ ਪੂਰੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਆ। ਬੇ ਏਰੀਆ ਰਿਪੋਰਟ ਕਰ ਰਿਹਾ 700 ਨਵੇਂ ਕੇਸ ਸਾਰੀਆਂ 9 ਕਾਉਂਟੀਜ਼ ਦੇ ਵਿੱਚ ਇਸ ਟਾਈਮ ਆਏ ਹੈਗੇ ਆ। ਇੱਕ ਟਾਈਮ ਦੇ ਉੱਤੇ 18,000 ਨਵੇਂ ਕੇਸ ਡੇਲੀ ਆ ਰਹੇ ਸੀ। ਸੋ ਇਹ ਉਹ ਤੋਂ ਬਾਅਦ ਫਿਰ 200 ਤੱਕ ਚਲੇ ਗਏ। ਪਰ BA.2 ਜਿਹੜਾ ਇਹ ਸਬ ਵੇਰੀਐਂਟ ਹੈਗਾ ਆ, ਇਹ ਕਹਿੰਦੇ ਵੀ ਨਵੇਂ ਜਿੰਨੇ ਵੀ ਕੇਸ ਆ ਰਹੇ ਜੇ 4 ਦੇ ਵਿੱਚੋਂ 3 ਦੇ ਲਈ ਇਹ ਜ਼ਿੰਮੇਵਾਰ ਹੈਗਾ ਆ। ਸੈਨ ਫਰਾਂਸਿਸਕੋ ਦੇ ਵਿੱਚ 7 ਡੇ ਐਵਰੇਜ 14 ਕੇਸ ਪਰ 1 ਲੱਖ ਰੈਜ਼ੀਡੈਂਟ ਆ ਰਹੇ ਹੈਗੇ। ਕ੍ਰੋਨਿਕਲ ਨੇ ਦੱਸਿਆ ਵੀ 56% ਇਨਕਰੀਜ਼ ਹੋਇਆ ਇਨਫੈਕਸ਼ਨ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਕੰਪੇਅਰ ਟੂ ਲਾਸ ਐਂਜਲਸ। ਉੱਥੇ 9 ਕੇਸਸ ਹੈ 1 ਲੱਖ ਦੇ ਪਿੱਛੇ, ਤੇ ਸੈਕਰਾਮੈਂਟੋ ਕਾਉਂਟੀ 'ਚ 6 ਹੈਗੇ 1 ਲੱਖ ਦੇ ਪਿੱਛੇ। ਸੈਨ ਫਰਾਂਸਿਸਕੋ ਸਭ ਤੋਂ ਹਾਈ ਸੀ 274 ਕੇਸ 1 ਲੱਖ ਦੇ ਪਿੱਛੇ। ਸੋ ਟੋਟਲ 58 ਕਾਉਂਟੀਜ਼ ਹੈਗੀਆਂ ਕੈਲੀਫੋਰਨੀਆ 'ਚ। ਸੋ ਸੈਨ ਫਰਾਂਸਿਸਕੋ ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਆਏ ਹੈਗੇ ਆ। ਜੀ, ਜਦੋਂ ਤੋਂ ਯੂਕਰੇਨ ਦੀ ਇਨਵੇਜਨ ਕੀਤੀ ਆ ਰੂਸ ਨੇ, ਉਹਨਾਂ ਦੇ ਓਲੀਗਾਰਕਸ ਅਮੀਰ ਲੋਕਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਆ। ਅੱਜ ਜਿੱਦਾਂ ਆਪਾਂ ਸਵੇਰੇ ਦੱਸਿਆ ਵੀ ਪੁਤਿਨ ਦੀ ਆਪਣੀਆਂ ਕੁੜੀਆਂ ਦੇ ਉੱਤੇ ਤੇ ਵੱਡੇ ਜਿਹੜੇ ਬੈਂਕ ਆ ਰਸ਼ੀਆ ਦੇ, ਉਹਨਾਂ ਉੱਤੇ ਵੀ ਜਿਹੜੀਆਂ ਸੈਂਕਸ਼ਨ ਲਾਈਆਂ ਗਈਆਂ ਆ। ਇਸੇ ਦੇ ਚੱਲਦਿਆਂ ਜਿਹੜੇ ਅਮੀਰ ਲੋਕ, ਉਹਨਾਂ ਦੇ ਕੋਲ ਮਹਿੰਗੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਜਿਨ੍ਹਾਂ 'ਚ ਪੇਂਟਿੰਗਸ, ਬੁੱਤ, ਐਂਟੀਕੁਇਟੀਜ਼ ਆ, ਇਹ ਸਾਰੀਏ ਵੀ ਉਹਨਾਂ ਨੇ ਵੱਖ-ਵੱਖ ਮੁਲਕਾਂ ਜਿਹੜੇ ਰਹਿੰਦੇ ਸੀਗੇ ਓਲੀਗਾਰਕਸ, ਵਾਪਸ ਰੂਸ ਨੂੰ ਘੱਲਣੇ ਸ਼ੁਰੂ ਕਰ ਦਿੱਤੇ ਸੀ। ਉੱਧਰ ਅੱਜ ਫਿਨਲੈਂਡ ਨੇ ਰੂਸ ਨੂੰ ਜਾਂਦੀ ਇੱਕ ਆਰਟਵਰਕ ਜਿਹੜੇ ਸੀਗੇ ਉਹਨਾਂ ਨੂੰ ਰੋਕ ਲਿਆ, ਜਿਨ੍ਹਾਂ ਦੀ ਕੀਮਤ $46 ਮਿਲੀਅਨ ਤਕਰੀਬਨ ਦੱਸੀ ਜਾਂਦੀ ਹੈ। ਕਹਿੰਦੇ ਸੈਂਕਸ਼ਨਸ ਦੇ ਤਹਿਤ ਫਿਨਿਸ਼ ਕਸਟਮ ਐਨਫੋਰਸਮੈਂਟ ਡਿਪਾਰਟਮੈਂਟ ਦੇ ਦੁਆਰਾ ਇਸ ਨੂੰ ਰੋਕਿਆ ਗਿਆ ਆ। ਵਮੀਲਾ ਬਾਰਡਰ ਵਲੀਮਾ ਬਾਰਡਰ ਕ੍ਰਾਸਿੰਗ ਤੋਂ ਇਹ ਰੂਸ ਵੱਲ ਨੂੰ ਜਾ ਰਹੀ ਸੀ, ਜਦ ਫਿਨਲੈਂਡ ਦੇ ਕਸਟਮਸ ਨੇ ਇਹ 3 ਸ਼ਿਪਮੈਂਟਸ ਆ ਉਹ ਰੋਕੀਆਂ, ਜਿਨ੍ਹਾਂ ਵਿੱਚ ਇਹ ਤਾਂ ਨਹੀਂ ਉਹਨਾਂ ਨੇ ਦੱਸਿਆ ਵੀ ਕਿੰਨੇ ਟੋਟਲ ਆਰਟਵਰਕ ਉਹ ਸਾਰੀਆਂ ਚੀਜ਼ਾਂ ਸੀਗੀਆਂ, ਪਰ ਇਹ ਉਹਨਾਂ ਨੇ ਪੁਸ਼ਟੀ ਕੀਤੀ ਵੀ ਇਹਨਾਂ ਦੀ ਕੀਮਤ ਤਕਰੀਬਨ 46 ਮਿਲੀਅਨ ਡਾਲਰ ਬਣਦੀ ਆ। ਹੁਣ ਤੱਕ 21 ਵੱਖ-ਵੱਖ ਯਾਚ ਜਿਹੜੇ ਰਸ਼ੀਅਨ ਓਲੀਗਾਰਕਸ ਦੇ ਦੁਆਰਾ ਆ, ਉਹਨਾਂ ਦੇ ਵੱਖ-ਵੱਖ ਮੁਲਕਾਂ 'ਚ ਉਹਨਾਂ ਨੂੰ ਵੀ ਸੀਜ਼ ਕਰਕੇ ਰੱਖਿਆ ਹੈਗਾ ਆ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੀ ਪੁਲਿਸ ਨੇ ਹੁਣ ਆਪਣੇ ਪੁਲਿਸ ਆਫੀਸਰਸ ਨੂੰ ਅਲਾਓ ਕਰ ਦਿੱਤਾ ਵੀ ਉਹ ਆਪਣੀ ਦਾੜੀ ਰੱਖ ਸਕਦੇ ਆ, ਬੀਅਰਡ ਰੱਖ ਸਕਦੇ ਹੈਗੇ। ਪਹਿਲੀ ਵਾਰੀ ਹੋਇਆ। ਨਵਾਂ ਰੂਲ ਜੁਲਾਈ 2021 ਨੂੰ ਪਾਸ ਹੋਇਆ ਸੀ, ਤੇ ਉਸ ਤੋਂ ਬਾਅਦ ਹੁਣ ਉਹ ਆਪਣੇ ਕਹਿੰਦੇ ਨੈਚੁਰਲ ਹੇਅਰ ਉਹ ਰੱਖ ਸਕਦੇ ਹੈਗੇ ਆ। ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ, ਪੂਰੇ ਅਮਰੀਕਾ ਨਹੀਂ, ਪੂਰੇ ਕੈਲੀਫੋਰਨੀਆ ਨਹੀਂ, ਪੂਰੀ ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਹਿਰ ਆ ਜਿੱਥੇ ਪੂਰੇ ਦਸਤਾਰਧਾਰੀ ਅੰਮ੍ਰਿਤਧਾਰੀ ਸਿੰਘ ਹੁਣ ਪੁਲਿਸ ਦੇ ਵਿੱਚ ਕੰਮ ਕਰਦੇ ਆ। ਨਿਊਯਾਰਕ ਦੇ ਵਿੱਚ ਤਾਂ ਬਹੁਤ ਵੱਡੀ ਗਿਣਤੀ ਆ, ਸਾਡੇ ਮਿਲਪੀਟਸ, ਫਰੀਮਾਂਟ, ਸੈਨੋਜ਼ੇ। ਸੋ ਲਗਭਗ ਹਰ ਇੱਕ ਸ਼ਹਿਰ ਦੀ ਪੁਲਿਸ ਲੱਭ ਰਹੀ ਆ ਵੀ ਜਿਹੜੇ ਦਸਤਾਰਧਾਰੀ ਸਿੱਖ ਹੋਣ ਉਹ ਪੁਲਿਸ ਨੂੰ ਜੁਆਇਨ ਕਰਨ, ਕਿਉਂਕਿ ਪੋਪੂਲੇਸ਼ਨ ਇੰਨੀ ਆ। ਸੋ ਉਹਨਾਂ ਨੂੰ ਦੇਖਣਾ ਪੈਂਦਾ ਵੀ ਉਸ ਪੋਪੂਲੇਸ਼ਨ ਦੇ ਹਿਸਾਬ ਨਾਲ ਪੁਲਿਸ ਵੀ ਹੋਣੀ ਚਾਹੀਦੀ ਆ। ਸੋ ਆਪਾਂ ਨੂੰ ਆਪਣੇ ਜਿਹੜੇ ਨਿਆਣੇ ਆ ਉਹਨਾਂ ਨੂੰ ਪੁਸ਼ ਕਰਨਾ ਚਾਹੀਦਾ, ਉਹਨਾਂ ਨੂੰ ਜਿਹੜੀ ਆ ਮੋਟੀਵੇਟ ਵੀ ਕਰਨਾ ਚਾਹੀਦਾ ਵੀ ਭਾਈ ਇਹ ਵੀ ਸਰਵਿਸ ਆ, ਇੱਦਾਂ ਦੀ ਸਰਵਿਸ ਦੇ ਵਿੱਚ ਜੁਆਇਨ ਕਰਨਾ ਚਾਹੀਦਾ ਹੈਗਾ। ਇੱਕ ਤਾਂ ਸਿੱਖ ਆਇਡੈਂਟੀਟੀ ਦਾ ਪਤਾ ਲੱਗਦਾ ਹੈਗਾ, ਤੇ ਦੂਜਾ ਤੁਸੀਂ ਆਪਣੀ ਕੌਮ ਦੀ, ਆਪਣੇ ਮੁਲਕ ਦੀ ਸੇਵਾ ਵੀ ਕਰਦੇ ਹੈਗੇ।